ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਰਾਨ ਦਾ ਸੀਜ਼ਫਾਇਰ ਆ ਇਹ ਲਾਈਵ ਲਾਈਵ ਸਪੋਰਟ ਦੇ ਉੱਤੇ ਹੈਗਾ ਆ ਤੇ ਜਿਹੜਾ ਨਵਾਂ ਪ੍ਰਪੋਜ਼ਲ ਉਹਨਾਂ ਨੇ ਭੇਜਿਆ ਸੀ ਇਰਾਨ ਵਾਲਿਆਂ ਨੇ ਇੱਕ ਤਰ੍ਹਾਂ ਨਾਲ ਗਾਰਬੇਜ ਹੈਗਾ ਆ। ਸੋ ਇਹਨੂੰ ਦੇਖਦੇ ਹੋਏ ਇਹ ਲੱਗ ਰਿਹਾ ਆ ਵੀ ਜਿਹੜੀ ਲੜਾਈ ਆ ਉਹ ਫਿਰ ਸ਼ੁਰੂ ਹੋ ਜਾਊਗੀ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਟ ਇਜ਼ ਅਨਬਲੀਵੇਬਲ ਵੀਕ, ਬਹੁਤ ਹੀ ਕਮਜ਼ੋਰ ਹੈਗਾ। ਜਿਸ ਗਾਰਬੇਜ ਦੇ ਥਰੂ ਮੈਂ ਪੜ੍ਹ ਕੇ ਦੇਖਿਆ ਕਹਿੰਦੇ ਵੀ ਮੈਂ ਇਹਨੂੰ ਫਿਨਿਸ਼ ਹੀ ਨਹੀਂ ਕੀਤਾ ਪੜ੍ਹਨਾ। ਸੋ ਮੈਂ ਇਹ ਕਹਿ ਸਕਦਾ ਹਾਂ ਵੀ ਇਹ ਜੋ ਸੀਜ਼ਫਾਇਰ ਆ ਮੈਸਿਵ ਲਾਈਫ ਸਪੋਰਟ ਦੇ ਉੱਤੇ ਹੈਗਾ ਆ। ਸੋ ਵਾਈਟ ਹਾਊਸ ਦੇ ਵਿੱਚ ਜਿਹੜਾ ਆ ਰਿਪੋਰਟਰਸ ਨੂੰ ਇਹ ਕਮੈਂਟ ਉਸ ਟਾਈਮ ਦੇ ਉੱਤੇ ਦਿੱਤੇ ਗਏ ਜਦੋਂ ਉਹਨਾਂ ਨੇ ਕਿਹਾ ਵੀ ਟੋਟਲੀ ਅਨਐਕਸੈਪਟੇਬਲ ਹੈਗਾ ਆ। ਵਾਸ਼ਿੰਗਟਨ ਦੇ ਤਰਾਨ ਦੇ ਵਿੱਚ ਦੋਨਾਂ ਚ ਸਟੇਟ ਆਫ ਹਾਰਮੋਜ਼ ਚ ਇੱਕ ਤਰ੍ਹਾਂ ਦੇ ਨਾਲ ਅਟੈਕ ਵੀ ਹੋਏ ਹੈਗੇ ਆ। ਛੋਟੇ-ਮੋਟੇ ਤੇਲ ਦੀਆਂ ਕੀਮਤਾਂ ਉੱਪਰ ਚੜ ਗਈਆਂ, ਸਟਾਕਸ ਅੱਜ ਮਿਕਸ ਸੀਗੇ। ਜਿਹੜਾ ਬ੍ਰੈਂਟ ਕਰੂਡ ਆਇਲ ਆ ਉਹ 3% ਉੱਪਰ ਚੜ ਗਿਆ ਤੇ ਉਹਦੀ ਕੀਮਤ $105 ਅੱਜ ਰਹੀ ਹੈਗੀ ਆ। ਜੋ ਈਰਾਨ ਦਾ ਸਟੇਟ ਮੀਡੀਆ ਆ ਉਹਨਾਂ ਦੇ ਫੋਰਨ ਸਪੋਕਸਮੈਨ ਜੋ ਇਸਮਾਇਲ ਬਕੌਈ ਕਰਕੇ ਹੈਗੇ ਆ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਪ੍ਰਪੋਜ਼ਲ ਸੀ ਉਹ ਬਹੁਤ ਹੀ ਰੀਜ਼ਨੇਬਲ ਤੇ ਜਨਰਸ ਸੀਗਾ ਤੇ ਅਸੀਂ ਚਾਹੁੰਦੇ ਆ ਵੀ ਲੜਾਈ ਖਤਮ ਹੋਵੇ, ਬਲੌਕੇਡ ਨੂੰ ਚੱਕਿਆ ਜਾਵੇ ਤੇ ਮੈਰੀਟਾਈਮ ਪਾਇਰੇਸੀ ਨੂੰ ਰੋਕਿਆ ਜਾਵੇ। ਜੋ ਸਾਡੇ ਫਰੋਜ਼ ਕੀਤੇ ਹੋਏ ਐਸੈਟਸ ਆ ਉਹਨਾਂ ਨੂੰ ਫ੍ਰੀ ਕੀਤੇ ਜਾਣ ਤੇ ਜਿਹੜੀ ਸਿਕਿਉਰਿਟੀ ਆ ਸਟੇਟ ਆਫ ਹਾਰਮੋਜ਼ ਦੇ ਵਿੱਚ ਉਹਦੀ ਮੇਕ ਸ਼ੋਰ ਕੀਤਾ ਜਾਵੇ ਤੇ ਨਾਲ ਦੀ ਨਾਲ ਲੈਬਨਾਨ ਉੱਥੇ ਜਿਹੜੀ ਆ ਲੜਾਈ ਬੰਦ ਕੀਤੀ ਜਾਵੇ। ਸੋ ਇੱਥੇ ਗੱਲ ਖੜੀ ਆ ਵੀ ਟਰੰਪ ਉਹਨਾਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਤੇ ਹੁਣ ਦੇਖਦੇ ਆ ਵੀ ਅੱਗੇ ਕੀ ਹੁੰਦਾ ਆ। 60% ਅਮਰੀਕਨਜ਼ ਇਹ ਕਹਿ ਰਹੇ ਆ ਵੀ ਜਿਹੜਾ ਯੂਐਸ ਦਾ ਮਿਲਟਰੀ ਐਕਸ਼ਨ ਆ ਇਹਦੇ ਨਾਲ ਜਿਹੜੀ ਸਾਡੀ ਇਕਨੋਮੀ ਆ ਯੂਐਸਏ ਦੀ ਇਹਦੇ ਚਾਂਸ ਬਹੁਤ ਵੱਧ ਗਏ ਆ ਵੀ ਇਹ ਹੁਣ ਰਿਸੈਸ਼ਨ ਦੇ ਵਿੱਚ ਜਾਊਗੀ। ਇਹ ਜਿਹੜਾ ਨਵਾਂ ਪੋਲ ਆਇਆ 10 ਵਿੱਚੋਂ 4 ਜਣੇ ਇਹ ਕਹਿ ਰਹੇ ਆ ਵੀ ਜਿਹੜੀ ਗੈਸ ਦੀਆਂ ਕੀਮਤਾਂ ਇੰਨੀਆਂ ਹਾਈ ਹੋ ਗਈਆਂ ਉਹਦੇ ਕਰਕੇ ਅਸੀਂ ਘੱਟ ਡਰਾਈਵ ਕਰ ਰਹੇ ਹੈਗੇ ਆ ਤੇ ਆਪਣੇ ਜਿਹੜੇ ਹਾਊਸ ਹੋਲਡ ਦੇ ਜਿਹੜੇ ਐਕਸਪੈਂਸ ਆ ਉਹਨਾਂ ਤੇ ਵੀ ਕੱਟ ਕਰ ਰਹੇ ਹੈਗੇ। ਤਿੰਨਾਂ ਵਿੱਚੋਂ 10 ਜਣੇ ਇਹ ਕਹਿ ਰਹੇ ਆ ਵੀ ਅਸੀਂ ਆਪਣੀਆਂ ਟਰੈਵਲ ਤੇ ਵਕੇਸ਼ਨ ਪਲਾਨ ਆਲਰੇਡੀ ਚੇਂਜ ਕਰ ਲਈਆਂ ਹੈਗੀਆਂ। 10 ਵਿੱਚੋਂ 6 ਅਮਰੀਕਨਜ਼ ਇਹ ਕਹਿ ਰਹੇ ਆ ਵੀ ਅਸੀਂ ਇਸ ਦੇ ਨਾਲ ਅਫੈਕਟ ਹੋਏ ਹੈਗੇ ਆ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਰਾਨ ਦਾ ਸੀਜ਼ਫਾਇਰ ਆ ਇਹ ਲਾਈਵ ਸਪੋਰਟ ਦੇ ਉੱਤੇ ਹੈਗਾ ਆ ਤੇ ਜਿਹੜਾ ਨਵਾਂ ਪ੍ਰਪੋਜ਼ਲ ਉਹਨਾਂ ਨੇ ਭੇਜਿਆ ਸੀ ਇਰਾਨ ਵਾਲਿਆਂ ਨੇ ਇੱਕ ਤਰ੍ਹਾਂ ਨਾਲ ਗਾਰਬੇਜ ਹੈਗਾ ਆ। ਸੋ ਇਹਨੂੰ ਦੇਖਦੇ ਹੋਏ ਇਹ ਲੱਗ ਰਿਹਾ ਵੀ ਜਿਹੜੀ ਲੜਾਈ ਆ ਉਹ ਫਿਰ ਸ਼ੁਰੂ ਹੋ ਜਾਊਗੀ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਟ ਇਜ਼ ਅਨਬਲੀਵੇਬਲ ਵੀਕ, ਬਹੁਤ ਹੀ ਕਮਜ਼ੋਰ ਹੈਗਾ। ਜਿਸ ਗਾਰਬੇਜ ਦੇ ਥਰੂ ਮੈਂ ਪੜ੍ਹ ਕੇ ਦੇਖਿਆ ਕਹਿੰਦੇ ਵੀ ਮੈਂ ਇਹਨੂੰ ਫਿਨਿਸ਼ ਹੀ ਨਹੀਂ ਕੀਤਾ ਪੜ੍ਹਨਾ। ਸੋ ਮੈਂ ਇਹ ਕਹਿ ਸਕਦਾ ਹਾਂ ਵੀ ਇਹ ਜੋ ਸੀਜ਼ਫਾਇਰ ਆ ਮੈਸਿਵ ਲਾਈਫ ਸਪੋਰਟ ਦੇ ਉੱਤੇ ਹੈਗਾ ਆ। ਸੋ ਵਾਈਟ ਹਾਊਸ ਦੇ ਵਿੱਚ ਜਿਹੜਾ ਆ ਰਿਪੋਰਟਰਸ ਨੂੰ ਇਹ ਕਮੈਂਟ ਉਸ ਟਾਈਮ ਦੇ ਉੱਤੇ ਦਿੱਤੇ ਗਏ ਜਦੋਂ ਉਹਨਾਂ ਨੇ ਕਿਹਾ ਵੀ ਟੋਟਲੀ ਅਨਐਕਸੈਪਟੇਬਲ ਹੈਗਾ ਆ। ਵਾਸ਼ਿੰਗਟਨ ਦੇ ਤਰਾਨ ਦੇ ਵਿੱਚ ਦੋਨਾਂ ਚ ਸਟੇਟ ਆਫ ਹਾਰਮੋਜ਼ ਚ ਇੱਕ ਤਰ੍ਹਾਂ ਦੇ ਨਾਲ ਅਟੈਕ ਵੀ ਹੋਏ ਹੈਗੇ ਆ। ਛੋਟੇ-ਮੋਟੇ ਤੇਲ ਦੀਆਂ ਕੀਮਤਾਂ ਉੱਪਰ ਚੜ ਗਈਆਂ, ਸਟਾਕਸ ਅੱਜ ਮਿਕਸ ਸੀਗੇ। ਜਿਹੜਾ ਬ੍ਰੈਂਟ ਕਰੂਡ ਆਇਲ ਆ ਉਹ 3% ਉੱਪਰ ਚੜ ਗਿਆ ਤੇ ਉਹਦੀ ਕੀਮਤ $105 ਅੱਜ ਰਹੀ ਹੈਗੀ ਆ। ਜੋ ਈਰਾਨ ਦਾ ਸਟੇਟ ਮੀਡੀਆ ਆ ਉਹਨਾਂ ਦੇ ਫੋਰਨ ਸਪੋਕਸਮੈਨ ਜੋ ਇਸਮਾਇਲ ਬਕੌਈ ਕਰਕੇ ਹੈਗੇ ਆ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਪ੍ਰਪੋਜ਼ਲ ਸੀ ਉਹ ਬਹੁਤ ਹੀ ਰੀਜ਼ਨੇਬਲ ਤੇ ਜਨਰਸ ਸੀਗਾ ਤੇ ਅਸੀਂ ਚਾਹੁੰਦੇ ਆ ਵੀ ਲੜਾਈ ਖਤਮ ਹੋਵੇ, ਬਲੌਕੇਡ ਨੂੰ ਚੱਕਿਆ ਜਾਵੇ ਤੇ ਮੈਰੀਟਾਈਮ ਪਾਇਰੇਸੀ ਨੂੰ ਰੋਕਿਆ ਜਾਵੇ। ਜੋ ਸਾਡੇ ਫਰੋਜ਼ ਕੀਤੇ ਹੋਏ ਐਸੈਟਸ ਆ ਉਹਨਾਂ ਨੂੰ ਫ੍ਰੀ ਕੀਤੇ ਜਾਣ ਤੇ ਜਿਹੜੀ ਸਿਕਿਉਰਿਟੀ ਆ ਸਟੇਟ ਆਫ ਹਾਰਮੋਜ਼ ਦੇ ਵਿੱਚ ਉਹਦੀ ਮੇਕ ਸ਼ੋਰ ਕੀਤਾ ਜਾਵੇ ਤੇ ਨਾਲ ਦੀ ਨਾਲ ਲੈਬਨਾਨ ਉੱਥੇ ਜਿਹੜੀ ਆ ਲੜਾਈ ਬੰਦ ਕੀਤੀ ਜਾਵੇ। ਸੋ ਇੱਥੇ ਗੱਲ ਖੜੀ ਆ ਵੀ ਟਰੰਪ ਉਹਨਾਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਤੇ ਹੁਣ ਦੇਖਦੇ ਆ ਵੀ ਅੱਗੇ ਕੀ ਹੁੰਦਾ ਆ। 60% ਅਮਰੀਕਨਜ਼ ਇਹ ਕਹਿ ਰਹੇ ਆ ਵੀ ਜਿਹੜਾ ਯੂਐਸ ਦਾ ਮਿਲਟਰੀ ਐਕਸ਼ਨ ਆ ਇਹਦੇ ਨਾਲ ਜਿਹੜੀ ਸਾਡੀ ਇਕਨੋਮੀ ਆ ਯੂਐਸਏ ਦੀ ਇਹਦੇ ਚਾਂਸ ਬਹੁਤ ਵੱਧ ਗਏ ਆ ਵੀ ਇਹ ਹੁਣ ਰਿਸੈਸ਼ਨ ਦੇ ਵਿੱਚ ਜਾਊਗੀ। ਇਹ ਜਿਹੜਾ ਨਵਾਂ ਪੋਲ ਆਇਆ 10 ਵਿੱਚੋਂ 4 ਜਣੇ ਇਹ ਕਹਿ ਰਹੇ ਆ ਵੀ ਜਿਹੜੀ ਗੈਸ ਦੀਆਂ ਕੀਮਤਾਂ ਇੰਨੀਆਂ ਹਾਈ ਹੋ ਗਈਆਂ ਉਹਦੇ ਕਰਕੇ ਅਸੀਂ ਘੱਟ ਡਰਾਈਵ ਕਰ ਰਹੇ ਹੈਗੇ ਆ
ਤੇ ਆਪਣੇ ਜਿਹੜੇ ਹਾਊਸ ਹੋਲਡ ਦੇ ਜਿਹੜੇ ਐਕਸਪੈਂਸ ਆ ਉਹਨਾਂ ਤੇ ਵੀ ਕੱਟ ਕਰ ਰਹੇ ਹੈਗੇ। ਤਿੰਨਾਂ ਵਿੱਚੋਂ 10 ਜਣੇ ਇਹ ਕਹਿ ਰਹੇ ਆ ਵੀ ਅਸੀਂ ਆਪਣੀਆਂ ਟਰੈਵਲ ਤੇ ਵਕੇਸ਼ਨ ਪਲਾਨ ਆਲਰੇਡੀ ਚੇਂਜ ਕਰ ਲਈਆਂ ਹੈਗੀਆਂ। 10 ਵਿੱਚੋਂ 6 ਅਮਰੀਕਨਜ਼ ਇਹ ਕਹਿ ਰਹੇ ਆ ਵੀ ਅਸੀਂ ਇਸ ਦੇ ਨਾਲ ਅਫੈਕਟ ਹੋਏ ਹੈਗੇ ਆ। ਜੀ।